पंजाबी रेडियो US सुन रहे सारे श्रोते ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨ ਜੀ, ਦੱਸਣਗੇ ਕਿ ਕੀ ਕੁਛ ਵਾਪਰ ਰਿਹਾ ਹੈ। ਉਹਨਾਂ ਦੇ ਅਪਡੇਟ ਲੈਣ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸ੍ਰੀ ਗੁਰਦੀਪ ਸਿੰਘ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੈਫੁੱਲਾ ਦੀ, ਜਿਹੜਾ ਪੁਲਿਸ ਵੱਲੋਂ ਮਾਰਿਆ ਗਿਆ ਸੀਗਾ ਅਤੇ ਉਸ ਦਾ ਨਾਂ ਜਿਹੜਾ ਆਈਸਿਸ ਦੇ ਨਾਲ ਜੋੜਿਆ ਜਾ ਰਿਹਾ ਸੀ, ਪਰ ਹੁਣ ਪਤਾ ਲੱਗਾ ਕਿ ਉਹ ਆਈਸਿਸ ਨਾਲ ਜੁੜਿਆ ਹੀ ਨਹੀਂ ਸੀ। ਬਿਲਕੁਲ ਜੀ, ਇਹ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਟ੍ਰੇਨ ਬਲਾਸਟ ਹੋਇਆ ਸੀਗਾ, ਉਹਦੇ ਤੋਂ ਬਾਅਦ ਜਿਹੜਾ ਇਹ ਸੈਫੁੱਲਾ ਦੇ ਸਿੱਧੇ ਤੌਰ ਦੇ ਉੱਤੇ ਇੱਕ ਜਿਹੜਾ ਅੱਤਵਾਦੀ ਸੰਗਠਨ ਹੈ ਜੀ ਆਈਸਿਸ ਦੇ ਨਾਲ ਜੁੜੇ ਹੋਣ ਦਾ ਕੋਈ ਸਬੂਤ ਪੁਲਿਸ ਨੂੰ ਨਹੀਂ ਮਿਲਿਆ ਜੀ। ਆਈਸਿਸ ਦੇ ਆਨਲਾਈਨ ਪ੍ਰੋਪੇਗੈਂਡੇ ਤੋਂ ਪ੍ਰਭਾਵਿਤ ਇਹ ਜ਼ਰੂਰ ਜਿਹੜਾ ਜੀ ਉਹ ਦੱਸੀਦਾ ਖੁਦ ਨੂੰ ਕੱਟੜਤਾ ਦੇ ਰਾਹ ਦੇ ਉੱਤੇ ਚੱਲ ਕੇ ਜਿਹੜਾ ਜੀ ਇਹਨੇ ਜਿੱਦਾਂ ਆਈਸਿਸ ਦਾ ਖੁਰਾਸਾਨ ਸੇਲ ਇੱਕ ਬਣਾ ਲਿਆ ਸੀਗਾ, ਔਰ ਇਹਦੀ ਕੋਈ ਫੰਡਿੰਗ ਵਗੈਰਾ ਜਿਹੜੀ ਹੈ ਜੀ ਉਹਦੇ ਸਬੂਤ ਨਹੀਂ ਮਿਲ ਰਹੇ ਜੀ। ਜਿਹੜੇ MP ਦੇ ਹੈਗੇ ਨੇ ਜੀ CM ਸ਼ਿਵਰਾਜ ਚੌਹਾਨ, ਉਹਨੇ ਦੱਸਿਆ ਜੀ ਕਿ ਟ੍ਰੇਨ ਬਲਾਸਟ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ ਸੀਗਾ, ਇਹਦੇ ਨਾਲ ਇਹਦੇ ਤਾਰ ਜਿਹੜੇ ਆ ਆਈਸਿਸ ਦੇ ਨਾਲ ਜੁੜੇ ਹੋਏ ਸੀ। ਇਹਨਾਂ ਨੇ ਜਿਹੜਾ ਸੀਗਾ IED ਦੇ ਜ਼ਰੀਏ ਇਹ ਧਮਾਕਾ ਕੀਤਾ ਸੀਗਾ, ਔਰ ਉਹਨੇ ਇਹ ਗੱਲ ਕਹੀ ਹੈ ਕਿ ਇਹ ਆਈਸਿਸ ਦਾ ਜਿਹੜਾ ਅੱਤਵਾਦੀ ਸੀਗਾ। ਪਰ ਇਹਦੇ ਜਿਹੜੇ ਦੂਜੇ ਜਿਹੜੇ ਪੱਖ ਨੇ ਉਹ ਬਿਲਕੁਲ ਡਿਫਰੈਂਟ ਨੇ। 12 ਘੰਟੇ ਤੱਕ ਚੱਲੇ ਮੁਕਾਬਲੇ ਤੋਂ ਬਾਅਦ ATS ਨੇ ਕੱਲ ਤੜਕਸਾਰ ਜਿਹੜਾ ਦੀ ਸੈਫੁੱਲਾ ਨੂੰ ਮਾਰਿਆ ਸੀਗਾ। ਇਸ ਤੋਂ ਬਾਅਦ ਕਾਨਪੁਰ ਦੇ ਵਿੱਚ ਸੈਫੁੱਲਾ ਦੇ ਪਿਓ ਨੇ ਉਹਦੀ ਜਿਹੜੀ ਹੈ ਜੀ ਡੈਡ ਬੋਡੀ ਲੈਣ ਤੋਂ ਨਾ ਕਰਤੀ। ਉਹਨੇ ਕਿਹਾ ਕਿ ਮੇਰਾ ਬੇਟਾ ਦੇਸ਼ ਧਰੋਹੀ ਜਿਹੜਾ ਉਹ ਨਹੀਂ ਹੋ ਸਕਦਾ। ਸਵਾਲ ਹੁਣ ਇਹ ਹੈ ਜੀ ਕਿ ਜਿੰਨਾ ਇਹਨੂੰ ਪ੍ਰਚਾਰ ਲਿਆ ਗਿਆ ਪਹਿਲਾਂ ਕਿ ਆਈਸਿਸ ਦਾ ਜਿਹੜਾ ਜੀ ਉਹ ਇੱਥੇ ਸ਼ਮੂਲੀਅਤ ਹੋ ਗਈ ਭਾਰਤ ਦੇ ਵਿੱਚ, ਉਹਦੇ ਵੱਲੋਂ ਪਹਿਲਾ ਹਮਲਾ ਜਿਹੜਾ ਜੀ ਉਹ ਕੀਤਾ ਗਿਆ ਟ੍ਰੇਨ ਬਲਾਸਟ ਸਿੱਧੇ ਤਾਰ ਜਿਹੜੇ ਜੁੜੇ ਹੋਏ ਸੀ। ਇਹਦਾ ਸੈਕਿੰਡ ਪੱਖ ਜਿਹੜਾ ਜੀ ਹੁਣ ਸਾਹਮਣੇ ਇਹ ਆ ਰਿਹਾ ਕਿ ਮਾਰ ਜ਼ਰੂਰ ਇਹ ਦਿੱਤਾ ਗਿਆ ਸੈਫੁੱਲਾ, ਪਰ ਪੁਲਿਸ ਦੇ ਕੋਲੇ ਕੋਈ ਇਸ ਤਰ੍ਹਾਂ ਦੇ ਪ੍ਰੂਫ ਨਹੀਂ ਹੈਗੇ ਜਿਹੜੇ ਡਾਇਰੈਕਟ ਤੌਰ ਦੇ ਉੱਤੇ ਸੈਫੁੱਲਾ ਦਾ ਸੰਬੰਧ ਜਿਹੜਾ ਆਈਸਿਸ ਦੇ ਨਾਲ ਡਾਇਰੈਕਟ ਜੋੜਦੇ ਹੋਣ ਦੀ। ਇਹ ਜ਼ਰੂਰ ਜਿਹੜਾ ਕਿਹਾ ਗਿਆ ਜੀ ਕਿ ਉਹ ਪ੍ਰਭਾਵਿਤ ਸੀਗਾ ਜਾਂ ਪ੍ਰਭਾਵਿਤ ਤੁਸੀਂ ਇਹ ਕਹਿ ਲਓ ਕਿ ਪ੍ਰਭਾਵਿਤ ਹੋਣ ਦੇ ਕਰਕੇ ਉਸ ਤਰ੍ਹਾਂ ਦੀਆਂ ਕਾਰਵਾਈਆਂ ਕਰਦਾ ਸੀਗਾ। ਡਾਇਰੈਕਟ ਉਹਦਾ ਲਿੰਕ ਕੋਈ ਲੱਭਿਆ ਨਹੀਂ ਅਜੇ ਤੱਕ। ਬਿਲਕੁਲ ਜੀ, ਸ਼ੱਕ ਦੇ ਆਧਾਰ ਦੇ ਉੱਤੇ ਬੰਦਾ ਚੱਕ ਦਿੰਦੇ ਆ। ਅਤੇ ਅੱਗੇ ਆਪਾਂ ਡੇਰਾ ਸਿਰਸਾ ਜਾਣ ਵਾਲਿਆਂ ਦੀ ਗੱਲ ਕਰੀਏ, ਉਸ ਦੇ ਵਿੱਚ ਕਹਿੰਦੇ ਪਤਿਤ ਸਿੱਖ ਵੀ ਤਲਬ ਕੀਤੇ ਜਾ ਸਕਦੇ ਆ। ਬਿਲਕੁਲ ਜੀ, ਇਹ ਜਿਹੜਾ ਐਕਚੁਅਲੀ ਜਿਹੜਾ ਆਪਾਂ ਕਈ ਦਿਨ ਤੋਂ ਜਿਹੜੇ ਜਿਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੇ ਹਨ ਜੀ, ਹੋਣਾ ਲੱਗਦਾ ਜੀ ਕਿ ਬਹੁਤਾ ਕੁਛ ਉਹੀ ਹੋਣਾ ਉਹਦਾ ਰੀਜ਼ਨ ਜਿਹੜਾ ਜੀ, ਕਿਉਂਕਿ ਇਹ ਸਾਰੇ ਜਮ੍ਹਾਂ ਘਟਾਓ ਕਰਕੇ ਉਸ ਹਿਸਾਬ ਦੇ ਨਾਲ ਤਰੀਕਾ ਜਿਹੜੀਆਂ ਦੀ ਇਹ ਕੀਤੀਆਂ ਜਾ ਰਹੀਆਂ ਨੇ। ਵੈਸੇ ਬਹੁਤ ਕੁਛ ਇਹ ਨਿਰਭਰ ਕਰੂਗਾ, ਮੇਰਾ ਇਹ ਪਰਸਨਲ ਮੰਨਣਾ ਹੈ ਕਿ ਇਹ ਨਿਰਭਰ ਕਰੂਗਾ 11 ਤਰੀਕ ਦੇ ਚੋਣ ਨਤੀਜਿਆਂ ਦੇ ਉੱਤੇ ਕਿ ਉਹ ਕਿਸ ਤਰ੍ਹਾਂ ਦੇ ਆਉਂਦੇ ਆ। ਖਾਸ ਤੌਰ ਦੇ ਉੱਤੇ ਜਿਹੜੀ ਸੱਤਾਧਾਰੀ ਧਿਰ ਹੈ ਉਹਦੀਆਂ ਕਿੰਨੀਆਂ ਸੀਟਾਂ ਇਹਦੇ ਵਿੱਚ ਆਉਂਦੀਆਂ ਨੇ, ਇਸ ਗੱਲ ਦੇ ਉੱਤੇ ਬਹੁਤ ਕੁਛ ਨਿਰਭਰ ਕਰੂਗਾ। ਇਸੇ ਕਰਕੇ ਜਿਹੜੇ ਤਾਲ ਮਟੋਲ ਹੈ ਨਾ ਜੀ ਉਹ ਜਥੇਦਾਰ ਸਾਹਿਬ ਦੇ ਵੱਲੋਂ ਕੀਤੇ ਜਾ ਰਹੇ ਨੇ। ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਕਿਹਾ ਕਿ ਹੋਲੇ ਮਹੱਲੇ ਤੋਂ ਬਾਅਦ 5 ਸਿੰਘ ਸਾਹਿਬਾਨ ਦੀ ਮੀਟਿੰਗ ਸੱਦੀ ਜਾਊਗੀ, ਔਰ ਇਸ ਮੀਟਿੰਗ ਦੇ ਵਿੱਚ ਡੇਰੇ ਤੋਂ ਹਮਾਇਤ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਦੇ ਉੱਤੇ ਵਿਚਾਰ ਜਿਹੜਾ ਉਹ ਕੀਤਾ ਜਾਊਗਾ। ਇਹ ਕਿਹਾ ਗਿਆ ਜੀ ਕਿ ਇਹਦੇ ਵਿੱਚ ਕਿਉਂਕਿ ਹੁਣ ਤੱਕ ਤਾਂ ਇਹੀ ਹੁੰਦਾ ਹੈ ਨਾ ਜੀ ਕਿ ਗੁਰਸਿੱਖ ਵਿਅਕਤੀ ਜਿਹੜੇ ਆ ਉਹਨਾਂ ਨੂੰ ਹੀ ਤਲਬ ਕੀਤਾ ਜਾ ਸਕਦਾ ਜਾਂਦਾ ਰਿਹਾ, ਪਰ ਇਹ ਕਿਹਾ ਜਾ ਰਿਹਾ ਜਥੇਦਾਰ ਦੇ ਵੱਲੋਂ ਕਿ ਨਹੀਂ, ਇਸ ਵਾਰੀ ਜਿਹੜੇ ਪਤਿਤ ਸਿੱਖ ਨੇ ਉਹਨਾਂ ਨੂੰ ਵੀ ਇੱਥੇ ਸੱਦਿਆ ਜਾ ਸਕਦਾ। ਉਹਦਾ ਕਾਰਨ ਬੜਾ ਜਿਹੜਾ ਜੀ ਉਹ ਸਪਸ਼ਟ ਜਿਹਾ ਦਿੰਦਾ ਕਿ ਜੇ ਉਹਨਾਂ ਨੂੰ ਛੇਕਿਆ ਜਾਂਦਾ, ਜੇ ਉਹ ਸੱਤਾਧਾਰੀ ਧਿਰ ਦੇ ਵੱਲੋਂ ਛੇਕ ਕੇ ਫਿਰ ਕਾਰਵਾਈ ਕਰਨ ਦੀ ਗੱਲ ਜਿਹੜੀ ਉਹ ਅਕਾਲੀ ਦਲ ਦੇ ਵੱਲੋਂ ਵੀ ਕੀਤੀ ਜਾਊਗੀ। ਜੇ ਮਤਲਬ ਕਿ 14-15 ਸੀਟਾਂ ਆਉਂਦੀਆਂ ਨੇ ਤੇ ਉਹਦੇ ਵਿੱਚ ਇਹ ਲੋਕ ਸ਼ਾਮਲ ਹੁੰਦੇ ਨੇ ਜਿਹੜੇ ਡੇਰੇ ਗਏ ਨੇ,
ਤੇ ਫਿਰ ਫੈਸਲਾ ਹੋਰ ਆ ਸਕਦਾ। ਜੇ ਸੀਟਾਂ ਬਹੁਤ ਘੱਟ ਆਈਆਂ ਫਿਰ ਫੈਸਲਾ ਜਿਹੜਾ ਦੀ ਉਹ ਹੋਰ ਆ ਸਕਦਾ ਹੈ। ਜੇ ਇਹ ਪਤਿਤ ਸਿੱਖਾਂ ਨੂੰ ਸੱਦਿਆ ਜਾਂਦਾ ਤਾਂ ਇਹ ਸ਼ਾਇਦ ਜਿਹੜਾ ਦੀ ਉਹ ਪਹਿਲੀ ਵਾਰੀ ਹੋਊਗਾ ਕਿ ਉਹਨਾਂ ਨੂੰ ਵੀ ਨਾਲ ਜਿਹੜਾ ਇੱਥੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਿਆ ਜਾ ਰਿਹਾ। ਜਥੇਦਾਰ ਹੋਰਾਂ ਨੇ ਇਹ ਗੱਲ ਮੰਨੀ ਹੈ ਕਿ ਜਾਂਚ ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ ਤੇ 50 ਦੇ ਕਰੀਬ ਨਾਵਾਂ ਦਾ ਇਹਦੇ ਵਿੱਚ ਜ਼ਿਕਰ ਹੈ ਜਿਨ੍ਹਾਂ ਨੇ ਵੋਟਾਂ ਦੇ ਵਾਸਤੇ ਸਮਰਥਨ ਪ੍ਰਾਪਤ ਕੀਤਾ ਸਿੱਧੇ ਰੂਪ ਦੇ ਵਿੱਚ ਜਾਂ ਫਿਰ ਇਹਨਾਂ ਨੇ ਸੰਪਰਕ ਕੀਤਾ ਡੇਰੇ ਦੇ ਨਾਲ। ਜੀ ਜੀ, ਬੜਾ ਕੁਛ ਹੋਣਾ ਜੀ ਹਜੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਮੋਦੀ ਨੇ ਇਹ ਜਿਹੜੀਆਂ ਇਲੈਕਸ਼ਨਾਂ ਸੀਗੀਆਂ ਉਸ ਦੇ ਵਿੱਚ ਇਕੱਲਿਆਂ ਹੀ ਕਮਾਂਡ ਸੰਭਾਲੀ ਹੋਈ ਸੀਗੀ ਤੇ ਪੂਰੀ ਉਹਦੀ ਸ਼ਮੂਲੀਅਤ ਸੀਗੀ, ਪਰ ਫਿਰ ਵੀ ਜਿਹੜਾ ਵੋਟ ਪ੍ਰਤੀਸ਼ਤ ਆ ਉਹ ਉੱਥੇ ਦਾ ਉੱਥੇ ਹੀ ਆ, ਉਹ ਵਧਿਆ ਹੀ ਨਹੀਂ। ਬਿਲਕੁਲ ਜੀ, ਐਕਚੁਅਲੀ ਮਨੀਪੁਰ ਦੇ ਵਿੱਚ ਵੀ ਸੈਕਿੰਡ ਜਿਹੜਾ ਫੇਜ਼ ਸੀਗਾ ਉਹਦੇ ਵਿੱਚ ਵੋਟਾਂ ਪਈਆਂ ਨੇ। ਮਨੀਪੁਰ ਵਾਲਿਆਂ ਨੇ ਫਿਰ ਰਿਕਾਰਡ ਵੋਟਾਂ ਜਿਹੜੀਆਂ ਦੀ ਪਾਈਆਂ 22 ਸੀਟਾਂ ਦੇ ਵਾਸਤੇ 86% ਵੋਟਾਂ ਜਿਹੜੀਆਂ ਹੋਈਆਂ। ਤਮਗਲੋਂਗ ਤੇ ਚੰਦੇਲ ਅਸੈਂਬਲੀ ਹਲਕਿਆਂ ਦੇ ਵਿੱਚ ਥੋੜੀ ਬਹੁਤੀ ਹਿੰਸਾ ਜਿਹੜੀ ਹੋਈ ਆ, ਉਂਝ ਵੈਸੇ ਤਕਰੀਬਨ ਸਾਰਾ ਠੀਕ ਠਾਕ ਜਿਹੜਾ ਜੀ ਚੜ ਗਿਆ। ਉੱਤਰ ਪ੍ਰਦੇਸ਼ ਜਿਹਦੇ ਉੱਤੇ ਮੁਲਕ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ, ਪਿਛਲੇ ਦਿਨੀ ਅਮਿਤ ਸ਼ਾਹ ਹੋਰਾਂ ਦਾ ਬਿਆਨ 2 ਦਿਨ ਪਹਿਲਾਂ ਆਇਆ ਸੀਗਾ। ਪੰਜਾਬ ਦੇ ਵਾਸਤੇ ਤਾਂ ਉਹਨਾਂ ਨੇ ਦਾਅਵਾ ਛੱਡ ਦਿੱਤਾ ਆਲਮੋਸਟ, ਪਰ ਉੱਤਰ ਪ੍ਰਦੇਸ਼ ਦੇ ਵਾਸਤੇ ਉਹ ਕਹਿੰਦੇ ਨੇ ਕਿ 2/3 ਬਹੁਮਤ ਦੇ ਨਾਲ ਇੱਥੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਸਰਕਾਰ ਬਣਾਊਗੀ। 7ਵਾਂ ਆਖਰੀ ਗੇੜ ਜਿਹੜਾ ਜੀ ਉਹ ਮੁਕੰਮਲ ਹੋ ਗਿਆ। ਉਕਾਊ ਲੰਬੀਆਂ ਬੋਰਿੰਗ ਸਪੀਚਸ ਜਿਹੜੀਆਂ ਸੀਗੀਆਂ ਜੀ ਉਹ ਧੜੱਲੇ ਦੇ ਨਾਲ ਚੱਲਦੀਆਂ ਰਹੀਆਂ। ਐਤਕੀ ਇਹ ਗੱਲ ਚੰਗੀ ਹੋਈ ਕਿ ਇੱਕ ਬਹਿਸ ਛਿੜੀ ਆ ਕਿ ਬੜੀ ਲੰਬੀ ਇਹ ਚੋਣ ਪ੍ਰਕਿਰਿਆ ਹੈ, ਏਡੀ ਲੰਬੀ ਕਿਉਂ। ਦੂਜੀ ਬਹਿਸ ਇਸ ਗੱਲ ਨੂੰ ਲੈ ਕੇ ਵੀ ਛਿੜੀ ਆ ਕਿ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਪਹਿਲਾਂ ਵੋਟਾਂ ਪੈ ਜਾਂਦੀਆਂ ਨੇ ਉਹਨਾਂ ਦੀਆਂ ਵੋਟਾਂ ਇੰਨੀ ਦੇਰ ਤੱਕ ਕਿਉਂ ਰੱਖੀਆਂ ਜਾਣ। ਜਿਵੇਂ ਮਹੀਨੇ ਤੋਂ ਉੱਪਰ ਪੰਜਾਬ ਦੇ ਵਿੱਚ ਜਿਹੜੀਆਂ ਦੀ ਉਹ ਰੱਖੀਆਂ ਜਾ ਰਹੀਆਂ ਨੇ। ਜਿੱਥੋਂ ਤੱਕ ਚੋਣ ਦੀ ਗੱਲ ਹੈ ਦੀ, ਜਿਹੜਾ ਲਾਸਟ ਇਹ ਫੇਜ਼ ਸੀਗਾ ਇਹਦੇ ਵਿੱਚ 60% ਤੋਂ ਭੋਰਾ ਵੱਧ ਜਿਹੜਾ ਦੀ ਇਹ ਪ੍ਰਤੀਸ਼ਤ ਵੋਟ ਦੀ ਪਈ ਆ, ਕੋਈ 7.3%। ਜਿਹੜਾ ਵਾਰਾਣਸੀ ਹਲਕਾ ਜਿਹੜਾ ਲੋਕ ਸਭਾ ਹਲਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਹੈ, ਉੱਥੇ ਉਹਨਾਂ ਨੇ ਜ਼ੋਰ ਵੀ ਬਹੁਤ ਲਾਇਆ। ਕਦੀ ਅੱਜ ਤੱਕ ਇਹ ਇਤਿਹਾਸ ਰਿਹਾ ਕਿ ਕੋਈ ਪ੍ਰਧਾਨ ਮੰਤਰੀ ਕਿਸੇ ਸੂਬੇ ਦੀਆਂ ਚੋਣਾਂ ਦੇ ਵਿੱਚ ਇਉਂ ਪੱਕੇ ਡੇਰੇ ਲਾ ਕੇ ਕਿਸੇ ਸੂਬੇ ਦੇ ਵਿੱਚ ਨਹੀਂ ਬੈਠਾ, ਉਹ ਬੈਠੇ ਨੇ। ਇੱਥੇ ਵੀ ਇੰਨਾ ਜ਼ੋਰ ਲਾਉਣ ਤੋਂ ਬਾਵਜੂਦ 60.95 ਭਾਵ ਕਿ 61% ਤੋਂ ਵੀ ਘੱਟ ਜਿਹੜਾ ਦੀ ਇਹ ਵੋਟ ਪਰਸੈਂਟੇਜ ਹੋਈ ਆ। ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੀ ਮੌਤ ਹੋਣ ਕਰਕੇ ਇੱਥੇ ਚੋਣ ਜਿਹੜੀ ਜੀ ਅੱਗੇ ਪਾਤੀ ਗਈ ਸੀ। ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣੇ ਆ। ਹੁਣ ਇਸ ਗੱਲ ਨੂੰ ਲੈ ਕੇ ਜਿਹੜੀ ਹੈ ਜੀ ਉਹ ਬਹਿਸ ਸ਼ੁਰੂ ਹੋ ਗਈ ਆ ਕਿ ਜਿਹੜਾ ਵੋਟ ਪਰਸੈਂਟੇਜ ਆ ਇਹ ਜਿਹੜਾ ਘੱਟ ਭੁਗਤਿਆ ਇਹ ਕਿਹਦੇ ਹੱਕ ਦੇ ਵਿੱਚ ਜਿਹੜਾ ਉਹ ਹੋ ਸਕਦਾ। ਉਂਝ ਵੈਸੇ ਜਿਹੜੇ ਜਾਣਕਾਰ ਨੇ, ਸਿਆਸੀ ਪੰਡਤ ਨੇ, ਇਹਨਾਂ ਨੂੰ ਖੰਗਾਲਣ ਵਾਲੇ ਇਹ ਕਹਿੰਦੇ ਆ ਕਿ ਜੇ ਵੋਟ ਪਰਸੈਂਟੇਜ ਜਿਹੜੀ ਆ ਉਹ 65 ਤੋਂ ਜਿਹੜਾ ਟੱਪਦਾ, 68 ਤੋਂ ਟੱਪ ਜਾਂਦਾ, 70 ਤੋਂ ਵੀ ਜਿਹੜਾ ਦੀ ਉਹ ਟੱਪਦਾ। ਜੇ ਤਾਂ 70 ਤੋਂ ਬਹੁਤ ਜ਼ਿਆਦਾ ਟੱਪ ਗਿਆ ਉਨੀ, ਜਿੰਨੀ 68 ਤੋਂ ਉੱਪਰ ਨੂੰ ਤੁਰਿਆ ਜਾਂਦਾ 65 ਤੋਂ ਉਨੀ ਐਂਟੀ ਇਨਕਮਬੈਂਸੀ ਜਿਹੜੀ ਆ ਜੀ ਉਹ ਹੁੰਦੀ ਹੈ। ਕਿਉਂਕਿ ਇੱਥੇ ਵੋਟ ਪਰਸੈਂਟੇਜ ਜਿਹੜੀ ਆ ਉਹ 60 ਤੋਂ ਬਹੁਤੀ ਟੱਪੀ ਨਹੀਂ ਗੀ, 61 ਇਹਦੇ ਨੇੜੇ ਤੇੜੇ ਜਿਹੜੀ ਹੈ ਜੀ ਉਹ ਰਹੀ ਹੈ। ਇਹਨੂੰ ਜਿਹੜੇ ਖੰਗਾਲਣ ਵਾਲੇ ਆ ਜੀ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਦੇਖ ਰਹੇ ਆ ਕਿ ਸ਼ਾਇਦ ਬਹੁਤ ਜ਼ਿਆਦਾ ਐਂਟੀ ਇਨਕੰਬੈਂਸੀ ਹੈ ਨਹੀਂ। ਔਰ ਦੂਸਰਾ ਇਹਨੂੰ ਇਸ ਪੁਆਇੰਟ ਦੇ ਨਾਲ ਵੀ ਦੇਖਿਆ ਜਾ ਰਿਹਾ ਕਿ ਜੇ ਉੱਤਰ ਪ੍ਰਦੇਸ਼ ਦੀ ਸਰਕਾਰ ਬਹੁਤੀ ਜਗ੍ਹਾ ਦੇ ਉੱਤੇ ਕਾਮਯਾਬ ਨਹੀਂ ਹੋਈ ਤਾਂ ਜਿਹੜੀਆਂ ਦੂਜੀਆਂ ਪਾਰਟੀਆਂ ਲੜ ਰਹੀਆਂ ਨੇ, ਜਿਹਦੇ 'ਚ ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਤੁਸੀਂ ਲਾ ਲਓ, ਕਹਿਣ ਸੁਣਨ ਨੂੰ ਉਹਨਾਂ ਦੇ ਕੋਲੇ ਵੀ ਬਹੁਤਾ ਕੁਛ ਲੋਕਾਂ ਲਈ ਹੈ ਨਹੀਂ ਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਡੇਰਾ ਦੀ। ਤੇ ਡੇਰੇ ਦੇ ਵਿੱਚ ਜਿਹੜੇ ਇਹ ਪ੍ਰੇਮੀਆਂ ਦੇ ਸਮਾਗਮ ਹੋਏ ਆ ਤੇ ਬਹੁਤੇ ਆਗੂ ਉਹਨਾਂ ਤੋਂ ਦੂਰ ਹੀ ਰਹੇ। ਐਕਚੁਅਲੀ ਜੀ ਜਿਹੜੇ ਪਿਓ ਪੁੱਤ ਮਾਰ ਦਿੱਤੇ ਸੀਗੇ ਇੱਥੇ ਕੰਟੀਨ ਦੇ ਉੱਤੇ, ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ ਦੀ ਇੱਕ ਸਮਾਗਮ ਡੇਰਾ ਪ੍ਰੇਮੀਆਂ ਨੇ ਪੰਜਾਬ ਪੱਧਰ ਦਾ ਕੀਤਾ। ਇਹ ਮੰਡੀ ਅਹਿਮਦਗੜ੍ਹ ਦੇ ਵਿੱਚ ਜਗੇੜਾ ਰੋਡ ਦੇ ਉੱਤੇ ਜਿਹੜਾ ਡੇਰੇ ਦੇ ਵਿੱਚ ਇਹ ਸਮਾਗਮ ਕੀਤਾ ਗਿਆ। ਪੂਰੇ ਪੰਜਾਬ ਦੇ ਵਿੱਚੋਂ ਪ੍ਰੇਮੀਆਂ ਨੇ ਇੱਥੇ ਜਿਹੜੀ ਉਹ ਸ਼ਮੂਲੀਅਤ ਕੀਤੀ ਔਰ ਆਪਣੀ ਇਕਜੁੱਟਤਾ ਤੇ ਇਕੱਠ ਜਿਹੜਾ ਜੀ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਜ਼ਿਲ੍ਹਾ ਸੰਗਰੂਰ ਦੇ ਵਿੱਚ ਬਾਕੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਤੋਂ ਵੀ ਪੁਲਿਸ ਜਿਹੜੀ ਮੰਗਾਈ ਗਈ ਸੀ ਔਰ 4 ਚੁਫੇਰੇ ਪੁਲਿਸ ਦੇ ਵੱਲੋਂ ਨਿਗਾਹ ਰੱਖੀ ਜਾ ਰਹੀ ਸੀਗੀ। 45 ਮੈਂਬਰੀ ਕਮੇਟੀ ਡੇਰਾ ਸਿਰਸਾ ਦੀ ਤੇ ਰਾਜਨੀਤਿਕ ਵਿੰਗ ਦੇ ਆਗੂ ਜਿਹੜੇ ਸੀਗੇ ਸ਼ਰਧਾਂਜਲੀ ਦੇਣ ਦੇ ਵਾਸਤੇ ਪਹੁੰਚੇ ਹੋਏ ਸੀਗੇ। ਸਾਬਕਾ ਵਿਧਾਇਕ ਤੇ ਹਲਕਾ ਅਮਰਗੜ੍ਹ ਤੋਂ ਚੋਣ ਲੜ ਰਹੇ ਸੁਰਜੀਤ ਸਿੰਘ ਧੀਮਾਨ ਤੋਂ ਬਿਨਾਂ ਕਿਸੇ ਵੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਜਿਹੜੀ ਉਹ ਨਹੀਂ ਕੀਤੀ।
ਇਹਦੇ ਨਾਲ ਜਿਹੜਾ ਸਰਸਾ ਦੇ ਅਹੁਦੇਦਾਰ ਨੇ ਜੀ, ਉਹਨਾਂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਡੇਰੇ ਦੇ ਮੁਖੀ ਦੇ ਨਾਲ ਕਰਵਾਈ ਆ, ਲਿਜਾ ਕੇ ਉੱਥੇ 4 ਲੱਖ ਰੁਪਈਆ ਉਹਦੀ ਮਾਲੀ ਮਦਦ ਜਿਹੜੀ ਉਹ ਕੀਤੀ ਆ। ਔਰ ਜਿਹੜੀ ਇੱਕ ਬੱਚੀ ਆ ਇਹਨਾਂ ਦੀ ਜਿਹੜਾ ਮਾਰਿਆ ਗਿਆ ਸੀਗਾ, ਉਹਦੀ ਅੱਖ ਦਾ ਮੁਫਤ ਇਲਾਜ ਤੇ ਪਰਿਵਾਰ ਲਈ ਸਾਰੀ ਉਮਰ ਮੁਫਤ ਇਲਾਜ ਦੀ ਸਹੂਲਤ ਦੇਣ ਦਾ ਐਲਾਨ ਵੀ ਡੇਰੇ ਨੇ ਕੀਤਾ। ਮੈਂ ਇੱਥੇ ਦੱਸ ਦੇਵਾਂ ਕਿ ਹਾਲਾਂਕਿ ਪੁਲਿਸ ਨੇ ਵੀ ਇਹ ਐਲਾਨ ਕੀਤਾ ਸੀਗਾ, 50 ਲੱਖ ਰੁਪਈਏ ਉਹਨਾਂ ਨੇ ਦੇਣ ਦੀ ਗੱਲ ਕੀਤੀ ਸੀਗੀ, ਤੇ ਜਿਹੜੀ ਨੌਕਰੀ ਇੱਕ ਤੇ ਇਸ ਬੱਚੀ ਦੇ ਇਲਾਜ ਦੀ ਗੱਲ ਕੀਤੀ ਸੀ। ਤਾਂ ਇਹ ਜਿਹੜਾ ਇਲਾਜ ਹੈ ਜੀ ਉਹ ਡੇਰੇ ਨੇ ਵੀ ਇਹਦੀ ਜ਼ਿੰਮੇਵਾਰੀ ਚੁੱਕੀ ਹੈ। ਉਧਰ ਜਿਹੜਾ ਇਹ ਆਖਿਆ ਗਿਆ ਜੀ, ਖੁਫੀਆ ਰਿਪੋਰਟਾਂ ਜਿਹੜੀਆਂ ਨੇ ਉਹ ਇਹ ਦੱਸਦੀਆਂ ਨੇ ਕਿ ਆਉਂਦੇ ਦਿਨਾਂ ਦੇ ਦੌਰਾਨ ਸਿਰਸਾ ਡੇਰੇ ਦੇ ਆਗੂਆਂ, ਡੇਰਾ ਪ੍ਰੇਮੀਆਂ ਤੇ ਜਿਹੜੇ ਹਿੰਦੂ ਭਾਈਚਾਰੇ ਦੀਆਂ ਜਥੇਬੰਦੀਆਂ ਨੇ, ਉਹਨਾਂ ਦੇ ਆਗੂਆਂ ਦੇ ਉੱਤੇ ਹਮਲਿਆਂ ਦਾ ਖਦਸ਼ਾ ਜਿਹੜਾ ਜੀ ਉਹ ਵਧਿਆ ਹੋਇਆ। ਇਹ ਪੁਲਿਸ ਹੈੱਡਕੁਆਟਰ ਤੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ਗੱਲ ਆਖੀ ਗਈ ਹੈ ਜੀ। ਸੋ ਮੇਰਾ ਖਿਆਲ ਇਸ਼ਾਰਾ ਕਾਫੀ ਹੈ, ਸਮਝ ਲੈਣਾ ਜੀ ਕਿਸ ਪਾਸੇ ਵੱਲ ਨੂੰ ਕਹਾਣੀ ਜਾਊਗੀ। ਜੀ ਦੇਖਦੇ ਹਾਂ ਜੀ ਅੱਗੇ ਹੁੰਦਾ ਕਿਆ। ਤੇ ਅੱਗੇ ਆਪਾਂ ਪਾਵਰਕਾਮ ਦੀ ਰੋਜ਼ ਹੀ ਗੱਲ ਕਰਦੇ ਹਾਂ ਕਿ ਪਾਵਰਕਾਮ ਬੜੇ ਪਾਵਰ ਦੇ ਵਿੱਚ ਆਈ ਆ, ਪਰ ਇਸ ਦਾ ਜਿਹੜਾ ਬੇੜਾ ਹੈ ਉਹ ਕਹਿੰਦੇ ਸਰਕਾਰੀ ਵਿਭਾਗਾਂ ਨੇ ਗਰਕ ਕੀਤਾ। ਦੇਖੋ, ਇਹ ਗੱਲ ਲੰਮੇ ਸਮੇਂ ਤੋਂ, ਕੁਝ ਸਾਲਾਂ ਤੋਂ ਖਾਸ ਤੌਰ ਦੇ ਉੱਤੇ ਚੱਲਦੀ ਰਹੀ ਆ ਕਿ ਪਾਵਰਕਾਮ ਜਿਹੜਾ ਜੀ ਉਹ ਹੌਲੀ ਕਰਕੇ ਲੀਹੋਂ ਲੱਥ ਗਿਆ। ਔਰ ਇਹਨੂੰ ਲੀਹੋਂ ਲੱਥਣ ਦੇ ਵਾਸਤੇ ਬਿਜਲੀ ਚੋਰੀ ਨੂੰ ਖਾਸ ਤੌਰ ਦੇ ਉੱਤੇ ਬਣਾਇਆ ਜਾਂਦਾ ਸੀਗਾ ਕਿ ਇੱਥੇ ਬਿਜਲੀ ਚੋਰੀ ਬਹੁਤ ਹੁੰਦੀ ਹੈ ਤੇ ਇਹ ਰੋਕੀ ਨਹੀਂ ਜਾਂਦੀ। ਕੁਝ ਸਾਲਾਂ ਤੋਂ ਪਾਵਰਕਾਮ ਨੇ ਜਿਹੜੇ ਘਰਾਂ ਦੇ ਵਿੱਚ ਲੱਗੇ ਬਿਜਲੀ ਦੇ ਮੀਟਰ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ, ਔਰ ਇਹ ਕਿਹਾ ਗਿਆ ਜੀ ਕਿ ਹੁਣ ਇਹਦੇ ਨਾਲ ਬਿਜਲੀ ਦੀ ਚੋਰੀ ਜਿਹੜੀ ਆ ਉਹ ਰੁਕ ਗਈ। ਇਹਦਾ ਦੂਜਾ ਪੱਖ ਜਿਹੜਾ ਜੀ ਉਹ ਇਹ ਆ ਕਿ ਬਿਜਲੀ ਦੀ ਚੋਰੀ ਅਸਲ ਦੇ ਵਿੱਚ ਸਰਕਾਰੀ ਮਹਿਕਮੇ ਜਿਹੜਾ ਉਹ ਜ਼ਿਆਦਾ ਕਰਦੇ ਰਹੇ। 50 ਤੋਂ ਵੱਧ ਵਿਭਾਗ ਨੇ ਸਰਕਾਰੀ ਜਿਨ੍ਹਾਂ ਦੇ ਵੱਲੋਂ ਬਿਜਲੀ ਦੇ ਬਿੱਲ ਭਰਨ ਦੇ ਵਿੱਚ ਕੁਤਾਹੀ ਵਰਤੀ ਜਾ ਰਹੀ ਹੈ। ਨਿਗਮ ਦੇ ਵੱਲੋਂ ਜਲ ਸਪਲਾਈ, ਘਰਾਂ ਤੇ ਸਿਆਸਤਦਾਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਜਾਣ ਤੋਂ ਬਾਅਦ ਇਹ ਮਾਮਲਾ ਜਿਹੜਾ ਜੀ ਉਹ ਸੁਰਖੀਆਂ ਦੇ ਵਿੱਚ ਆਇਆ। ਬਿਜਲੀ ਨਿਗਮ ਦੇ 745 ਕਰੋੜ ਰੁਪਈਏ ਦੇਣੇ ਆ ਜੀ। ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਪੈਸਾ ਜਿਹੜਾ ਜੀ ਉਹ ਖੜਾ। ਇਹਦੇ 'ਚ ਜਲ ਘਰ, ਮਿਊਨਿਸਪਲ ਕਮੇਟੀਆਂ, ਸਰਕਾਰੀ ਹਸਪੀਟਲ, ਪੁਲਿਸ ਥਾਣੇ, ਪੰਚਾਇਤ ਵਿਭਾਗ, ਜੇਲ੍ਹਾਂ, ਸਿੰਜਾਈ ਸਕੂਲ, ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਤੇ ਲੋਕ ਨਿਰਮਾਣ ਵਿਭਾਗ ਸਭ ਤੋਂ ਵੱਡੇ ਡਿਫਾਲਟਰ ਨੇ। ਪਾਵਰਕਾਮ ਨੇ ਇਹਨਾਂ ਨੇ 50 ਤੋਂ ਵੱਧ ਵਿਭਾਗਾਂ ਤੋਂ 745 ਕਰੋੜ ਤੇ 86 ਲੱਖ ਰੁਪਈਏ ਲੈਣੇ ਆ। ਕਨੈਕਸ਼ਨ ਕੱਟਣ ਦਾ ਜਿਵੇਂ ਕੰਮ ਸ਼ੁਰੂ ਹੋਇਆ ਤੇ ਸਾਰੇ ਵਿਭਾਗ ਜਿਹੜੇ ਨੇ ਜੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ। ਵਿਭਾਗਾਂ ਦੇ ਵੱਲੋਂ ਬਿੱਲ ਨਾ ਭਰਨ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਜੀ ਤੱਥ ਇਹ ਵੀ ਸਾਹਮਣੇ ਆਇਆ ਕਿ ਸਰਕਾਰ ਦੀ ਮੰਦੀ ਹਾਲਤ ਕਰਕੇ ਵਿਭਾਗਾਂ ਨੂੰ ਬਹੁਤ ਘੱਟ ਪੈਸਾ ਜਾਰੀ ਕੀਤਾ ਜਾਂਦਾ। ਦੂਜਾ, ਵਿਭਾਗਾਂ ਦੇ ਮੁਖੀਆਂ ਦੇ ਵੱਲੋਂ ਬਿਜਲੀ ਦੇ ਬਿੱਲ ਭਰਨ ਨੂੰ ਤਰਜੀਹ ਹੀ ਨਹੀਂ ਦਿੱਤੀ ਜਾਂਦੀ ਜੀ। ਔਰ ਇਹਦੇ ਵਿੱਚ ਇਹ ਵੀ ਸਾਹਮਣੇ ਆਇਆ ਜੀ ਕਿ ਪੁਲਿਸ ਥਾਣਿਆਂ ਤੇ ਵੱਡੇ ਅਫਸਰਾਂ ਦੇ ਘਰਾਂ ਜਾਂ ਦਫ਼ਤਰਾਂ ਦੇ ਵਿੱਚ ਬਿਜਲੀ ਚੋਰੀ ਕੀਤੀ ਜਾਂਦੀ ਆ। ਨਿਗਮ ਦੇ ਵੱਲੋਂ ਸਰਕਾਰੀ ਦਫ਼ਤਰਾਂ ਜਾਂ ਅਫਸਰਾਂ ਦੇ ਘਰਾਂ ਦੇ ਵਿੱਚ ਬਿਜਲੀ ਚੋਰੀ ਰੋਕਣ ਲਈ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ। ਡਿਸਪੈਂਸਰੀਆਂ ਤੇ ਹਸਪਤਾਲਾਂ ਦੇ ਵੱਲ ਪਾਵਰਕਾਮ ਦੇ 24 ਕਰੋੜ 32 ਲੱਖ ਰੁਪਈਏ ਖੜੇ ਨੇ। ਮਿਊਨਿਸਪਲ ਕਮੇਟੀਆਂ ਦੇ ਜਲ ਘਰਾਂ ਦੇ ਵੱਲ 75 ਕਰੋੜ ਰੁਪਈਆ ਖੜਾ। ਮਿਊਨਿਸਪਲ ਕਮੇਟੀਆਂ ਦੇ ਦਫ਼ਤਰਾਂ ਵੱਲ 54 ਕਰੋੜ 20 ਲੱਖ ਰੁਪਈਏ ਖੜੇ ਆ। ਪੰਚਾਇਤੀ ਵਿਭਾਗ ਦੇ ਨਾਲ ਸੰਬੰਧਿਤ ਦਫ਼ਤਰਾਂ ਦੇ ਵੱਲੋਂ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਬਕਾਇਆ ਰਾਸ਼ੀ 150 ਕਰੋੜ ਰੁਪਈਏ ਤੱਕ ਜਿਹੜੀ ਹੈ ਜੀ ਉਹ ਪਹੁੰਚੀ ਪਈ ਆ। ਕੇਂਦਰ ਸਰਕਾਰ ਦੇ ਵਿਭਾਗ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਆ ਜੀ ਉਹ ਪਿੱਛੇ ਨਹੀਂ ਹੈਗੇ। ਤੁਸੀਂ ਕਿਸੇ ਵੱਡੇ ਅਫਸਰ ਦੇ ਦਫ਼ਤਰ ਦੇ ਵਿੱਚ ਜਾਣਾ, ਵੱਡੇ ਹੀਟਰ ਲਾ ਕੇ ਜਿਹੜੇ ਆ ਜੀ ਉਹ ਬੈਠੇ ਹੁੰਦੇ ਨੇ ਤੇ ਗਰਮੀਆਂ ਦੇ ਵਿੱਚ ਜਿਹੜੇ ਗਰਮੀਆਂ ਦੇ ਵਿੱਚ ਨੇ ਜੀ ਉਹ ਮਿੰਟ ਦੇ ਵਾਸਤੇ ਵੀ 에ਅਰ ਕੰਡੀਸ਼ਨ ਜਿਹੜੇ ਉਹ ਬੰਦ ਨਹੀਂ ਹੁੰਦੇ। ਇੱਕ ਦਫ਼ਤਰ ਦੇ ਵਿੱਚ 4 에ਅਰ ਕੰਡੀਸ਼ਨ ਜਿਹੜੇ ਆ ਜੀ ਉਹ ਚੱਲਦੇ ਰਹੇ ਆ। ਕਿਉਂਕਿ ਜਦੋਂ ਬਿਜਲੀ ਦਾ ਬਿੱਲ ਹੀ ਨਹੀਂ ਦੇਣਾ ਜੀ ਬਿਲਕੁਲ, ਕੋਈ ਪੁੱਛਣ ਵਾਲਾ ਵੀ ਨਹੀਂ ਸੀਗਾ। ਪਾਵਰਕਾਮ ਵੀ ਪਹਿਲਾਂ ਕਿਸੇ ਨੂੰ ਪੁੱਛਦੀ ਨਹੀਂ ਸੀ। ਦੋਸ਼ੀ ਤਾਂ ਇਹ ਹੈਗੇ ਆ ਨਾ। ਤੇ ਅੱਗੇ ਆਪਾਂ ਕਰਦੇ ਹਾਂ ਕਿ ਔਰਤ ਦਿਵਸ ਦੀ ਗੱਲ, ਕਿ ਇਹ ਸਾਰੇ ਇੰਟਰਨੈਸ਼ਨਲ ਤੌਰ 'ਤੇ ਮਨਾਇਆ ਜਾ ਰਿਹਾ ਆ ਹਰ ਇੱਕ ਪਾਸੇ ਹੀ, ਪਰ ਇਸ ਦਿਵਸ ਨੂੰ ਮਨਾਉਂਦਿਆਂ ਭਾਰਤ ਵਿੱਚ 2 ਔਰਤਾਂ ਭਿੜੀਆਂ। ਬਿਲਕੁਲ ਜੀ, ਐਕਚੁਅਲੀ ਇੱਕ ਪਾਸੇ ਤਾਂ ਜਿਹੜਾ ਸੀਗਾ ਜੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਔਰਤਾਂ ਸੀਗੀਆਂ ਉਹ ਇਸ ਦਿਵਸ ਨੂੰ ਜਿਹੜਾ ਮਨਾਉਣ ਦੇ ਵਾਸਤੇ ਬਹੁਤ ਕੁਝ ਜਿਹੜਾ ਦੀ ਕੀਤਾ ਗਿਆ। ਹਾਂ, ਇਹ ਵੀ ਹੈ ਜੀ ਕਿ ਇਸ ਵਾਰੀ ਜਿਹੜਾ ਔਰਤ ਦਿਵਸ ਦੇ ਉੱਤੇ ਜਿਹੜੀ ਗੁਰਮੇਹਰ ਆ ਜੀ ਉਹ ਬਹੁਤ ਵੱਡੀ ਅਟਰੈਕਸ਼ਨ ਰਹੀ। ਉਹਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਜਿਹੜੀਆਂ
ਉਹ ਬ੍ਰੌਡਕਾਸਟ ਹੋਈਆਂ। ਥਾਂ ਥਾਂ ਦੇ ਉੱਤੇ ਜਿੱਥੇ ਵੀ ਸਮਾਗਮ ਹੋਏ ਉੱਥੇ ਗੁਰਮੇਹਰ ਦਾ ਜ਼ਿਕਰ ਜ਼ਰੂਰ ਹੁੰਦਾ ਰਿਹਾ। ਪਰ ਹਰਿਆਣੇ ਦੇ ਵਿੱਚ ਬਿਲਕੁਲ ਇੱਕ ਨਵੀਂ ਗੱਲ ਜਿਹੜੀ ਹੋ ਗਈ, ਹਰਿਆਣੇ ਦੇ ਵਿੱਚ ਮਹਿਲਾ ਦਿਵਸ ਦੇ ਮੌਕੇ ਦੇ ਉੱਤੇ ਇੱਕ ਮੰਤਰੀ ਹੈ ਜੀ ਕਵਿਤਾ ਜੈਨ, ਉਹਦੇ ਉੱਤੇ ਇੱਕ ਪਰਸਨਲ ਟਿੱਪਣੀ ਤੋਂ ਉਹ ਇੰਨੀ ਜ਼ਿਆਦਾ ਭਾਵੁਕ ਹੋਈ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਸੀ ਉਹਨੇ ਬਹੁਤ ਉੱਚੀ ਉੱਚੀ ਜਿਹੜਾ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਮੰਤਰੀ ਨੂੰ ਰੋਂਦਿਆਂ ਵੇਖ ਕੇ ਜਿਹੜੇ ਵਿਰੋਧੀ ਧਿਰ ਸੀਗੀ ਜੀ ਉਹ ਵੀ ਹੈਰਾਨ ਪਰੇਸ਼ਾਨ ਹੋ ਗਈ। ਸਾਬਕਾ ਮੰਤਰੀ ਗੀਤਾ ਭੁੱਕਲ ਹੈ, ਉਹਦੇ ਖਿਲਾਫ ਨਿੰਦਾ ਮਤਾ ਜਿਹੜਾ ਸੀਗਾ ਉਹ ਪਾਸ ਕਰ ਦਿੱਤਾ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਡਿਪਟੀ ਸਪੀਕਰ ਸੰਤੋਸ਼ ਯਾਦਵ ਜਿਹੜਾ ਉਹ ਬੈਠੀ ਹੋਈ ਸੀਗੀ ਜੀ ਸਪੀਕਰ ਦੀ ਜਗ੍ਹਾ ਦੇ ਉੱਤੇ। ਸਦਨ ਦੀ ਕਾਰਵਾਈ ਰੋਕ ਦਿੱਤੀ ਗਈ। ਗੀਤਾ ਭੁੱਕਲ ਨੇ ਕਿਹਾ ਕਿ ਕਵਿਤਾ ਜੈਨ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ, ਫਾਈਲਾਂ ਤਾਂ ਉਹਦਾ ਜਿਹੜਾ ਘਰ ਵਾਲਾ ਦੇਖਦਾ। ਇਹਦੇ ਤੋਂ ਐਕਚੁਅਲੀ ਇਸ ਟਿੱਪਣੀ ਤੋਂ ਜਿਹੜੀ ਖਫਾ ਹੋਈ ਸੀਗੀ ਗੀਤਾ ਜੈਨ, ਉਹ ਪਰੇਸ਼ਾਨ ਹੋ ਗਈ ਔਰ ਉਹਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਇਹ ਕਿਹਾ ਕਿ ਔਰਤ ਦਿਵਸ ਦੇ ਮੌਕੇ ਦੇ ਉੱਤੇ ਸਾਰਿਆਂ ਦੇ ਸਾਹਮਣੇ ਇਹ ਗੱਲ ਆ ਗਈ ਕਿ ਔਰਤ ਜਿਹੜੀ ਆ ਉਹ ਔਰਤ ਦੀ ਦੁਸ਼ਮਣ ਹੈ। ਔਰ ਉਹਨੇ ਇਹ ਵੀ ਕਿਹਾ ਕਿ ਜਿਹੜੀ ਭੁੱਕਲ ਆ ਉਹਦੇ ਬਿਆਨ ਜਿਹੜੇ ਨੇ ਉਹਨੂੰ ਕੱਢਿਆ ਜਾਵੇ ਇੱਥੇ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚੋਂ। ਜਿਹੜੇ ਸਪੀਕਰ ਸੀ ਉਹਨਾਂ ਨੇ ਇਹ ਕੱਢਣ ਦੀ ਗੱਲ ਵੀ ਜਿਹੜੀ ਉਹ ਕਰ ਦਿੱਤੀ। ਵੈਸੇ ਜੇ ਇਹ ਟਿੱਪਣੀ ਕਿਸੇ ਹੋਰ ਨੇ ਕੀਤੀ ਹੁੰਦੀ ਤਾਂ ਇਹ ਇਸ਼ੂ ਵੱਡਾ ਖੜਾ ਹੋ ਸਕਦਾ ਸੀ, ਕਿਉਂਕਿ ਇੱਕ ਔਰਤ ਨੇ ਔਰਤ ਦੇ ਉੱਤੇ ਕੀਤੀ ਆ। ਤੋ ਇਹ ਇਸ ਪੱਖੋਂ ਤਾਂ ਜਿਹੜਾ ਦੀ ਵੱਡੀ ਖਬਰ ਜ਼ਰੂਰ ਬਣ ਗਈ ਕਿ ਔਰਤ ਦਿਵਸ ਦੇ ਮੌਕੇ ਦੇ ਉੱਤੇ ਕੀ ਕੁਛ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਹੋਇਆ ਜੀ। ਬਿਲਕੁਲ ਜੀ, ਉਹਦਾ ਦੇਖਿਆ ਜਾਵੇ ਤਾਂ ਔਰਤ ਹੀ ਔਰਤ ਦੀ ਵੈਰੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਭੀਮ ਟਾਂਕ ਕਤਲकांड ਦੀ, ਕਿ ਕਾਫੀ ਟਾਈਮ ਤੋਂ ਇਹ ਵਿੱਚੇ ਲਟਕ ਰਿਹਾ ਆ, ਕਿਸੇ ਪਾਸੇ ਨਹੀਂ ਹੋ ਰਿਹਾ। ਤੇ ਇੱਕ ਗਵਾਹ ਨੇ ਕਿਹਾ ਕਿ ਇਸ ਜਿਹੜਾ ਕਤਲ ਸੀਗਾ ਡੋਡਾ ਦੇ ਫਾਰਮ ਹਾਊਸ ਵਿੱਚ ਹੀ ਕੀਤਾ ਗਿਆ ਸੀ। ਐਕਚੁਅਲੀ ਜੀ ਇਹ ਅਬੋਹਰ ਦੇ ਵਿੱਚ ਕਾਰਵਾਈ ਜਿਹੜੀ ਉਹ ਚੱਲ ਰਹੀ ਹੈ। ਜਿਹੜਾ ਮੁੱਖ ਗਵਾਹ ਹੈ ਜੀ ਅਜੇ ਕੁਮਾਰ ਨੇ ਗੁਰਜੰਟ ਸਿੰਘ ਜੰਟਾ, ਉਹਦੇ ਭਰਾ ਰਣਜੀਤ ਸਿੰਘ ਰਾਣਾ ਤੇ ਜਸਪਾਲ ਸਿੰਘ ਭੋਲਾ ਵੱਲੋਂ ਇਹ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ ਕਿ 11 ਦਸੰਬਰ 15 ਨੂੰ ਕਤਲकांड ਸ਼ਰਾਬ ਦੇ ਵਪਾਰੀ ਸ਼ਿਵਲਾਲ ਡੋਡਾ ਦੇ ਰਾਮਸਰਾ ਪਿੰਡ ਦੇ ਵਿੱਚ ਸਥਿਤ ਫਾਰਮ ਹਾਊਸ ਦੇ ਵਿੱਚ ਨਹੀਂ ਬਲਕਿ ਨੇੜੇ ਅਹਾਤੇ ਦੇ ਵਿੱਚ ਹੋਇਆ ਸੀਗਾ। ਅਜੇ ਕੁਮਾਰ ਨੇ ਆਪਣੀ ਗਵਾਹੀ ਦੇ ਵਿੱਚ ਇਹ ਕਿਹਾ ਕਿ ਜੰਟੇ ਨੇ ਜਾਣਕਾਰੀ ਦਿੱਤੀ ਸੀਗੀ ਕਿ ਹਰਪ੍ਰੀਤ ਸਿੰਘ ਹੈਰੀ ਨੇ ਫੋਨ ਤੇ ਦੱਸਿਆ ਸੀਗਾ ਕਿ ਇੱਕ ਲੜਾਈ ਝਗੜਾ ਜਿਹੜਾ ਉਹਨੂੰ ਨਿਪਟਾਉਣ ਦੇ ਵਾਸਤੇ ਸ਼ਿਵਲਾਲ ਡੋਡਾ ਤੇ ਅਮਿਤ ਡੋਡਾ ਨੇ ਭੀਮ ਟਾਂਕ ਨੂੰ ਰਾਮਸਰਾ ਪਿੰਡ ਆਪਣੇ ਫਾਰਮ ਹਾਊਸ ਦੇ ਵਿੱਚ ਬੁਲਾਇਆ। ਉੱਥੇ ਜਦੋਂ ਭੀਮ ਜੰਟਾ ਰਾਣਾ ਜਸਪਾਲ ਇਹ ਸਾਰੇ ਦੋ ਕਾਰਾਂ ਦੇ ਰਾਹੀਂ ਪਹੁੰਚੇ ਨੇ ਤੇ ਭੀਮ ਤੇ ਜੰਟਾ ਵਾਲੀ ਕਾਰ ਫਾਰਮ ਹਾਊਸ ਦੇ ਵੱਡੇ ਦਰਵਾਜ਼ੇ ਤੋਂ ਅੰਦਰ ਦਾਖਲ ਹੋ ਗਈ, ਜਦੋਂ ਕਿ ਦੂਜੀ ਕਾਰ ਬਾਹਰ ਖੜੀ ਰਹੀ। ਕੁਝ ਮਿੰਟਾਂ ਬਾਅਦ ਉਹਨੇ ਅਗਵਾਈ ਦੇ ਵਿੱਚ ਕਿਹਾ ਕਿ ਜਦੋਂ ਉਹ ਛੋਟੇ ਦਰਵਾਜ਼ੇ ਤੋਂ ਪੈਦਲ ਫਾਰਮ ਹਾਊਸ ਦੇ ਵਿੱਚ ਗਏ ਤਾਂ ਉੱਥੇ ਭੀਮ ਤੇ ਜੰਟਾ ਨੂੰ ਜ਼ਮੀਨ ਤੇ ਲੰਮਿਆ ਪਾ ਕੇ ਹੈਰੀ ਤੇ ਉਹਦੇ ਸਾਥੀ ਜਿਹੜੇ ਸੀਗੇ ਉਹ ਤੇਜ਼ ਹਥਿਆਰਾਂ ਦੇ ਨਾਲ ਉਹਦੇ ਉੱਤੇ ਹਮਲਾ ਕਰ ਰਹੇ ਸੀਗੇ। ਇਹਨੂੰ ਵੇਖ ਕੇ ਉਹ ਬਾਹਰ ਭੱਜ ਗਏ ਤੇ ਰੌਲਾ ਜਿਹੜਾ ਸੀਗਾ ਜੀ ਉਹ ਪਾਇਆ। ਜਿਹੜਾ ਅਦਾਲਤ ਹੈ ਜੀ ਉਹਨੇ ਇਹਨਾਂ ਦੇ ਲਿਖਾਏ ਹੋਏ ਬਿਆਨਾਂ ਨੂੰ ਪੜ੍ਹਾਇਆ ਤੇ ਮੁੜ ਕੇ ਇਹਦੇ ਉੱਤੇ ਜਿਹੜੇ ਆ ਜੀ ਉਹ ਸਾਈਨ ਕਰਵਾਏ ਨੇ। ਮੈਂ ਦੱਸਣਾ ਕਿ ਪਹਿਲਾਂ ਜਿਹੜੇ 3 ਅਹਿਮ ਗਵਾਹ ਨੇ ਵੱਡੇ ਉਹ ਮੁੱਕਰ ਚੁੱਕੇ ਨੇ ਆਪਣੀਆਂ ਗਵਾਹੀਆਂ ਤੋਂ। ਜਦੋਂ ਪੁਲਿਸ ਨੇ ਪਰਚਾ ਦਰਜ ਕੀਤਾ ਪਹਿਲਾਂ, ਉਦੋਂ ਇਹਨਾਂ ਨੇ ਸਾਰਿਆਂ ਨੇ ਕਿਹਾ ਸੀਗਾ ਕਿ ਉੱਥੇ ਸ਼ਿਵਲਾਲ ਡੋਡਾ ਵੀ ਮੌਜੂਦ ਸੀਗਾ ਤੇ ਉਹਨਾਂ ਦੇ ਫਾਰਮ ਹਾਊਸ ਦੇ ਵਿੱਚ ਹੀ ਇਹ ਕਤਲ ਹੋਇਆ ਸੀਗਾ। ਬਾਅਦ ਦੇ ਵਿੱਚ ਇਹ ਆਪਣੇ ਗਵਾਹਾਂ ਤੋਂ ਮੁੱਕਰ ਗਏ। ਹੁਣ ਇਹ ਗਵਾਹ ਦੇ ਵੱਲੋਂ ਜਿਹੜਾ ਜੀ ਫੇਰ ਸ਼ਿਵਲਾਲ ਡੋਡਾ ਦੇ ਫਾਰਮ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਤੇ ਉਹਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਇਹ ਕੇਸ ਜਿਹੜਾ ਜੀ ਇੱਕ ਵਾਰੀ ਫੇਰ ਟਰਨ ਇੱਕ ਡਿਫਰੈਂਟ ਲੈ ਗਿਆ। ਹੁਣ ਸਵਾਲ ਇਹ ਹੈ ਕਿ ਅਜੇ ਜਿਹਨੇ ਇਹ ਬਿਆਨ ਦਿੱਤਾ ਕਿ ਉਹ ਆਪਣੇ ਬਿਆਨ ਦੇ ਉੱਤੇ ਕਾਇਮ ਰਹਿੰਦਾ ਹੈ ਜੀ। ਜੇ ਕਾਇਮ ਰਹਿੰਦਾ ਤਾਂ ਫਿਰ ਇਸ ਕੇਸ ਦਾ ਫੈਸਲਾ ਹੋਰ ਹੋ ਸਕਦਾ ਹੈ, ਜੇ ਉਹ ਕਾਇਮ ਨਹੀਂ ਰਹਿੰਦਾ ਤੇ ਫਿਰ ਇਹ ਕੇਸ ਜਿਸ ਪਾਸੇ ਵੱਲ ਨੂੰ ਜਾ ਰਿਹਾ ਉਹ ਦੇਸੀ ਰਿਹਾ ਜੀ। ਵੈਸੇ ਬਹੁਤ ਦੇਰ ਦਾ ਇਹ ਮਾਮਲਾ ਚੱਲਿਆ ਪੈਂਦਾ, ਕਈ ਵਾਰੀ ਤਾਂ ਇਹਨਾਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਫੈਸਲੇ ਕਰ ਮਾਰਦੇ ਆ। ਅੱਗੇ ਪੰਜਾਬ ਦੇ ਵਿੱਚ ਮੌਸਮ ਖਰਾਬ ਜੀ, ਬਾਦਲ ਵਰ ਰਹੇ ਨੇ। ਤਕਰੀਬਨ 24 ਘੰਟਿਆਂ ਦੇ ਵਿੱਚ ਜਿਹੜਾ ਜੀ ਪੰਜਾਬ ਦੇ ਕਿਸਾਨ ਜਿਹੜੇ ਨੇ ਅਜੇ ਤੱਕ ਤਾਂ ਉਹਨਾਂ ਦੇ ਵਾਸਤੇ ਇਹ ਚੰਗਾ ਜੀ। ਕੱਲ ਪੰਜਾਬ ਦੇ ਤਕਰੀਬਨ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ। ਮੀਂਹ ਨੇ ਪੀਲੀ ਕੁੰਗੀ ਤੇ ਤੇਲਾ ਜਿਹੜਾ ਪੈ ਰਿਹਾ ਸੀਗਾ ਕਿਉਂਕਿ ਇੱਕਦਮ ਗਰਮੀ ਹੋ ਗਈ ਸੀਗੀ, ਉਹਨੂੰ ਧੋ ਦਿੱਤਾ। ਕਣਕ ਦੇ ਵਾਸਤੇ ਕਾਫੀ ਇਹ ਲਾਹੇਵੰਦ ਦੱਸਿਆ ਜਾ ਰਿਹਾ, ਸਬਜ਼ੀਆਂ ਦੇ ਵਾਸਤੇ ਵੀ ਜਿਹੜਾ ਉਹ ਲਾਹੇਵੰਦ ਦੱਸਿਆ ਜਾ ਰਿਹਾ। ਪਰ ਮੌਸਮ ਵਿਭਾਗ ਇਹ ਕਹਿੰਦਾ ਕਿ ਅੱਜ ਤੇ ਕੱਲ ਨੂੰ 2 ਦਿਨ ਜਿਹੜਾ ਜੀ ਪੰਜਾਬ ਦੇ ਵਿੱਚ
ਝੱਖੜ ਜਿਹੜੇ ਉਹ ਝੁੱਲ ਸਕਦੇ ਆ ਤੇ ਗੜੇਮਾਰੀ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਦੱਸੀ ਦੀ ਆ। ਇਹਦੇ ਨਾਲ ਠੰਡ ਵਾਲਾ ਥੋੜਾ ਮੌਸਮ ਜਿਹੜਾ ਜੀ ਉਹ ਪਰਤਾ ਆ। ਜੇ ਇਹ ਤੇਜ਼ ਹਵਾ ਚੱਲਦੀ ਆ ਕਿਉਂਕਿ ਕੱਲ ਦਾ ਮੀਂਹ ਪਿਆ, ਗਿੱਲੀਆਂ ਹੋ ਗਈਆਂ ਪੈਲੀਆਂ ਤੇ ਕਣਕ ਜਿਹੜੀ ਆ ਉਹ ਵਿਚ ਸਕਦੀ ਆ। ਤੇ ਜੇ ਗੜੇ ਪੈਂਦੇ ਆ ਜਿਵੇਂ ਮੌਸਮ ਵਿਭਾਗ ਕਹਿ ਰਿਹਾ ਤੇ ਨਿਸਰੀ ਹੋਈ ਕਣਕ ਦੇ ਵਾਸਤੇ ਇਹ ਕਾਫੀ ਨੁਕਸਾਨਦੇਹ ਜਿਹੜਾ ਜੀ ਉਹ ਹੋ ਸਕਦਾ ਆ। ਬਾਦਲ ਜਿਹੜੇ ਆ ਜੀ ਉਹ ਲੱਗਦਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਨਹੀਂ ਅਜੇ ਵੀ। ਅੱਗੇ ਜੀ ਆਜ਼ਨਾਮਾ ਕਿ ਨਾਨਕਸ਼ਾਹੀ ਕੈਲੰਡਰ ਤੋਂ ਫੇਰ ਝਗੜਾ, ਕੋਈ ਮੰਨਦਾ ਕਰੇ ਕੋਈ ਰੱਦ ਮੀਆਂ। ਨਾਨਕਸ਼ਾਹੀ ਕੈਲੰਡਰ ਤੋਂ ਫੇਰ ਝਗੜਾ, ਕੋਈ ਮੰਨਦਾ ਕਰੇ ਕੋਈ ਰੱਦ ਮੀਆਂ। ਸਿੱਟਾ ਕੋਈ ਨਾ ਨਿਕਲਦਾ ਬੈਠਕਾਂ ਦਾ, ਵੇਖੇ ਵੱਡੇ ਵਿਦਵਾਨ ਹਨ ਸੱਦ ਮੀਆਂ। ਨੁਕਸ ਸਾਧ ਤੇ ਸੰਤ ਉਹ ਪਏ ਕੱਢਣ, ਜਿਨ੍ਹਾਂ ਦਾ ਬੁੱਤ ਨਾ ਕਦਮੀਆਂ। ਵੱਖਰੀ ਬੋਲੀ ਕਮੇਟੀ ਹੈ ਪਾਕ ਦੀਵੀ, ਉਸ ਨੇ ਮਿੱਥ ਦਿੱਤੀ ਨਵੀਂ ਹੱਦ ਮੀਆਂ। ਕਹਿੰਦੀ ਸਾਨੂੰ ਕੈਲੰਡਰ ਹੈ ਠੀਕ ਪਹਿਲਾ, ਕਦਮ ਪੁੱਟਿਆ ਪਿਛਾਂ ਨੂੰ ਕਰਾਂਗੇ ਨਹੀਂ। ਕਹਿੰਦੀ ਸਾਨੂੰ ਕੈਲੰਡਰ ਹੈ ਠੀਕ ਪਹਿਲਾ, ਕਦਮ ਪੁੱਟਿਆ ਪਿਛਾਂ ਨੂੰ ਕਰਾਂਗੇ ਨਹੀਂ। ਕਰਨੀ ਕਿਸੇ ਦੀ ਅਸੀਂ ਪਰਵਾਹ ਹੈ ਨਹੀਂ, ਚੌਕੀ ਬਾਦਲ ਬਡੂਗਰ ਦੀ ਭਰਾਂਗੇ ਨਹੀਂ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ। ਇਸੇ ਤਰ੍ਹਾਂ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।